ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਦਾ ਵਕਤ ਚੱਲ ਰਿਹਾ। ਉਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਜੇਕਰ ਤੁਸੀਂ 65 ਸਾਲ ਤੋਂ ਉੱਤੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਉਸ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਤੁਸੀਂ ਸੰਪਰਕ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ। ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਜੋ ਜੰਗ ਚੱਲ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਅੱਜ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਭਈ 59 ਸਾਲਾਂ ਦੀ ਇੱਕ ਬੀਬੀ ਤੇ ਉਹਦੀ ਜਿਹੜੀ ਟੀਨੇਜਰ ਡਾਟਰ ਆ, ਦੋਨੋਂ ਹੀ US ਦੇ ਸਿਟੀਜ਼ਨ ਆ, ਇਲੀਨੋਇਸ ਸ਼ਿਕਾਗੋ ਏਰੀਏ ਤੋਂ ਆ। ਉਹਨਾਂ ਨੂੰ ਅੱਜ ਹਮਾਸ ਨੇ ਜੋ ਹੋਸਟੇਜ ਬਣਾਇਆ ਸੀ ਉਹ ਛੱਡ ਦਿੱਤਾ ਹੈਗਾ ਆ। ਇਹ ਜੋ ਕਿਡਨੈਪ ਹੋਏ ਸੀ ਅਕਤੂਬਰ 7 ਨੂੰ ਹੋਏ ਸੀ, ਜਦੋਂ 200 ਦੇ ਕਰੀਬ ਹੋਰ ਲੋਕਾਂ ਨੂੰ ਵੀ ਉਹਨਾਂ ਨੇ ਜੋ ਆ ਕਿਡਨੈਪ ਕੀਤਾ ਸੀਗਾ। ਜੋ ਫ੍ਰੀ ਕੀਤੇ ਗਏ ਆ ਉਹਨਾਂ ਦੇ ਵਿੱਚ ਜੁਡਿਥ ਰਾਨਨ 59 ਸਾਲਾਂ ਦੀ ਤੇ ਉਹਦੀ ਜਿਹੜੀ ਟੀਨੇਜਰ ਡਾਟਰ ਨੈਟਲੀ ਰਾਨਨ 17 ਸਾਲਾਂ ਦੀ, ਇਹ ਜੋ ਆ ਛੱਡੇ ਗਏ ਆ। ਤੇ ਇਜ਼ਰਾਈਲੀ ਤੇ US ਦੇ ਆਫੀਸ਼ੀਅਲਸ ਨੇ ਪ੍ਰੋਮਿਸ ਕੀਤਾ ਆ ਕਿ ਜੋ 200 ਦੇ ਕਰੀਬ ਹੋਸਟੇਜ ਆ ਉਹਨਾਂ ਨੂੰ ਵੀ ਆਪਾਂ ਛਡਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਲਗਭਗ 40 ਕੰਟਰੀਆਂ ਨੂੰ ਬਿਲੋਂਗ ਕਰਦੇ ਹੈਗੇ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਇਹ ਦੱਸਿਆ ਵੀ 10 ਅਮਰੀਕਨ ਹਜੇ ਵੀ ਅਨਅਕਾਊਂਟਡ ਫॉर ਹੈਗੇ ਆ, ਵੀ ਉਹ ਉਹਨਾਂ ਦੇ ਕੋਲ ਹੋਸਟੇਜ ਆ ਜਾਂ ਉਹ ਮਾਰੇ ਜਾ ਚੁੱਕੇ ਆ, ਸੋ ਉਹਨਾਂ ਦਾ ਕੋਈ ਵੀ ਰੈਕਡ ਨਹੀਂ ਹੈਗਾ। ਜੀ ਬਿਲਕੁਲ, ਸਥਿਤੀ ਕਾਫੀ ਇਸ ਟਾਈਮ ਮਾੜੀ ਆ। ਯੂਰਪੀਅਨ ਤੇ ਅਮਰੀਕਨ ਅਧਿਕਾਰੀਆਂ ਦੀ ਅੱਜ ਇੱਕ ਸਾਂਝੀ ਸਟੇਟਮੈਂਟ ਆਈ ਆ। US EU ਜਿਹੜੀ ਸਮਿਟ ਆ ਵਾਸ਼ਿੰਗਟਨ 'ਚ ਹੋਈ ਆ ਅੱਜ, ਉਸ ਤੋਂ ਬਾਅਦ 'ਚ ਕਹਿੰਦੇ ਵੀ ਉਹ ਬੜੀ ਚਿੰਤਤ ਨੇ। ਜਿਹੜੀ ਹਿਊਮੈਨੀਟੇਰੀਅਨ ਕ੍ਰਾਈਸਿਸ ਆ ਉਹ ਲਗਾਤਾਰ ਵਿਗੜ ਰਿਹਾ ਆ ਗਾਜ਼ਾ ਦੇ ਵਿੱਚ, ਤੇ ਕਹਿੰਦੇ ਵੀ ਅਸੀਂ ਆਪਣੇ ਉੱਥੇ ਰੀਜਨਲ ਪਾਰਟਨਰਸ ਆ, ਜਿਹੜੇ ਉੱਥੇ ਲੋਕਲਸ ਆ, ਉਹਨਾਂ ਦੇ ਨਾਲ ਕਲੋਜ਼ਲੀ ਕੰਮ ਕਰਾਂਗੇ ਤਾਂ ਜੋ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਬਚਾਇਆ ਜਾ ਸਕੇ, ਤੇ ਜਿਹੜੇ ਉੱਥੇ ਸੇਫਟੀ ਜਾਂ ਅਸਿਸਟੈਂਸ ਪ੍ਰੋਵਾਈਡ ਕਰਨ ਦੇ ਲਈ ਜਾ ਰਹੇ ਆ ਉਹਨਾਂ ਨੂੰ ਉਹ ਜਿਹੜੀ ਸਹੂਲਤਾਂ ਪ੍ਰਦਾਨ ਕੀਤੀ ਜਾ ਸਕੇ। ਅੱਜ ਸਵੇਰ ਤੱਕ UN ਦੇ ਜਿਹੜੇ ਸਕੱਤਰ ਜਨਰਲ ਹੈਗੇ ਆ ਐਂਟੋਨੀਓ ਗੁਟਰਸ, ਉਹਨਾਂ ਨੇ ਵੀਡੀਓ ਪਾਈ ਸੀਗੀ ਵੀ ਕਿਸ ਤਰੀਕੇ ਦੇ ਨਾਲ ਮਿਸਰ ਤੇ ਗਾਜ਼ਾ ਦੇ ਬਾਰਡਰ ਦੇ ਉੱਤੇ ਅਜੇ ਵੀ ਰਾਹਤ ਸਮੱਗਰੀ ਦੇ ਜਿਹੜੇ ਟਰੱਕ ਆ ਉਹਨਾਂ ਨੂੰ ਜਿਹੜਾ ਅੰਦਰ ਆ ਗਾਜ਼ਾ ਪੱਟੀ 'ਚ ਐਂਟਰ ਨਹੀਂ ਹੋਣ ਦਿੱਤਾ ਗਿਆ ਹੈਗਾ ਆ। ਅਜੇ ਹੋਰ ਹੋਸਟੇਜਸ ਛਡਾਏ ਜਾ ਸਕਦੇ ਆ, ਕਿੱਦਾਂ ਛਡਾਏ ਜਾਣਗੇ ਇਸ ਦੇ ਉੱਤੇ ਹੋਰ ਚਰਚਾ ਚੱਲ ਰਹੀ ਆ। ਕਹਿੰਦੇ ਵੀ ਇਸ ਦੇ ਵਿੱਚ ਇਹ ਖਬਰ ਆ ਰਹੀ ਆ ਵੀ ਜਿਹੜੇ ਕਤਰ ਦੀ ਸਰਕਾਰ ਆ ਉਹਨਾਂ ਨੇ ਕਾਫੀ ਵੱਡਾ ਅਹਿਮ ਰੋਲ ਅਦਾ ਕੀਤਾ ਆ ਇਹ ਦੋਨਾਂ ਬੰਦਕਾਂ ਨੂੰ ਜਿਹੜਾ ਆ ਉਹ ਛਡਾਉਣ ਦੇ ਵਿੱਚ। ਇਹ ਦੋਨੇ ਡੂਅਲ ਸਿਟੀਜ਼ਨ ਸੀਗੇ, ਇਜ਼ਰਾਈਲ ਦੇ ਵੀ ਆ ਤੇ ਨਾਲ ਨਾਲ ਅਮਰੀਕਾ ਦੇ ਵੀ ਜਿਹੜੇ ਉਹ ਡੂਅਲ ਸਿਟੀਜ਼ਨ ਸੀਗੇ। ਮਾਂ ਧੀ ਦੀ ਇਹ ਜਿਹੜੀ ਜੋੜੀ ਆ, ਤੇ ਬਾਕੀਆਂ ਦੇ ਕਿੱਦਾਂ ਦੇ ਉੱਥੇ ਹਾਲਾਤ ਹੋਣਗੇ ਉਸ ਦੇ ਬਾਰੇ ਪਤਾ ਨਹੀਂ ਆ। ਬਹੁਤ ਸਾਰੀਆਂ ਏਅਰ ਸਟ੍ਰਾਈਕਸ ਲਗਾਤਾਰ ਜਿਹੜੀਆਂ ਹੋ ਰਹੀਆਂ ਆ ਕਿ ਜਿੱਥੇ ਬੰਦਕ ਬਣਾਇਆ ਗਿਆ ਆ ਉਹਨਾਂ ਥਾਵਾਂ ਦੇ ਉੱਤੇ ਵੀ ਇੱਦਾਂ ਦਾ ਤਾਂ ਨਹੀਂ ਕੋਈ ਸਥਿਤੀ ਬਣੀ ਪਈ। ਇਸ ਦੇ ਬਾਰੇ ਕਿਸੇ ਨੂੰ ਵੀ ਕੁਛ ਵੀ ਪਤਾ ਨਹੀਂ ਹੈਗਾ। ਉਧਰ US ਦੇ ਦੁਆਰਾ ਸਾਊਦੀ ਅਰੇਬੀਆ ਤੇ ਕਤਰ ਨੂੰ ਆਪਣਾ ਜਿਹੜਾ ਟੌਪ ਦਾ ਸੈਂਕਸ਼ਨਸ ਲਾਉਣ ਵਾਲਾ ਜਿਹੜਾ ਅਧਿਕਾਰੀ ਆ ਉਸ ਨੂੰ ਉੱਥੇ ਘੱਲਿਆ ਗਿਆ। ਕਹਿੰਦੇ ਵੀ ਤਾਂ ਜੋ ਹਮਾਸ ਦੀ ਜਿਹੜੀ ਫੰਡਿੰਗ ਹੋ ਰਹੀ ਆ
ਵੱਖ-ਵੱਖ ਥਾਵਾਂ ਤੋਂ ਉਸ ਨੂੰ ਡਿਸਟਰਬਟ ਕੀਤਾ ਜਾ ਸਕੇ, ਉਸ ਦੇ ਵਿੱਚ ਅੜਿੱਕਾ ਜਿਹੜਾ ਉਹ ਡਾਇਆ ਜਾਵੇ। ਬ੍ਰਾਇਨ ਨੈਲਸਨ ਇਹ ਟ੍ਰੈਜਰੀ ਡਿਪਾਰਟਮੈਂਟ ਦੇ ਅੰਡਰ ਸੈਕਟਰੀ ਆ, ਸਪੈਸ਼ਲੀ ਟੈਰਰਿਜ਼ਮ ਤੇ ਫਾਈਨੈਂਸ਼ੀਅਲ ਇੰਟੈਲੀਜੈਂਸ ਦੇ ਵਿੱਚ। ਇਹ ਕਹਿੰਦੇ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਟੈਰਰਿਸਟ ਫਾਈਨੈਂਸਿੰਗ ਟਾਰਗੇਟਿੰਗ ਸੈਂਟਰ ਦੇ ਵਿੱਚ ਇੱਕ ਮੀਟਿੰਗ 'ਚ ਉੱਥੇ ਗਏ ਨੇ। 22 ਦੇ ਕਰੀਬ ਜਰਨਲਿਸਟ ਹੁਣ ਤੱਕ ਇਜ਼ਰਾਈਲ ਹਮਾਸ ਦੀ ਜੰਗ ਦੇ ਵਿੱਚ ਅਕਤੂਬਰ 7 ਤੋਂ ਲੈ ਕੇ ਹੁਣ ਤੱਕ ਮਾਰੇ ਜਾ ਚੁੱਕੇ ਆ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਇਹ ਦੱਸਿਆ ਹੈਗਾ ਆ। ਸੋ ਬਹੁਤ ਹੀ ਜੋ ਇਹ ਵੱਡਾ ਨੰਬਰ ਹੈਗਾ। ਅਗਲੀ ਖਬਰ ਵੱਲ ਚੱਲੀਏ। ਜੀਓਪੀ ਦੇ ਨੋਮੀਨੀ ਜਿਮ ਜਾਰਡਨ ਜੋ ਹਾਊਸ ਸਪੀਕਰ ਦੇ ਲਏ ਸੀਗੇ, ਉਹਨਾਂ ਨੇ ਤੀਜੀ ਵਾਰੀ ਵੀ ਜਦੋਂ ਵੋਟ ਪਈ ਆ ਉਹ ਆਪਣੀਆਂ ਪੂਰੀਆਂ 217 ਵੋਟਾਂ ਪ੍ਰਾਪਤ ਨਹੀਂ ਕਰ ਸਕੇ। ਹੁਣ ਇਹ ਖਬਰ ਆ ਰਹੀ ਆ ਕਿ ਜਿਮ ਜਾਰਡਨ ਨੇ ਆਪਣਾ ਨਾਂ ਨੋਮੀਨੇਸ਼ਨ ਦੇ ਲਈ ਜੋ ਸਪੀਕਰ ਦੇ ਲਈ ਸੀ ਉਸ ਨੂੰ ਡ੍ਰੌਪ ਕਰ ਲਿਆ ਹੈਗਾ। ਜੀ, ਹਾਊਸ ਦੇ ਰਿਪਬਲਿਕਨ ਨੇ ਵੋਟ ਪਾ ਕੇ ਜਿਮ ਜਾਰਡਨ ਦਾ ਨਾਂ ਜਿਹੜਾ ਇਨਫੈਕਟ ਡ੍ਰੌਪ ਕਰ ਦਿੱਤਾ ਆ। ਉਹਨਾਂ ਨੇ ਇਹ ਦੇਖ ਰਹੇ ਆ ਵੀ ਜਿਮ ਜਾਰਡਨ ਦੇ ਪਿੱਛੇ ਬਾਕੀ ਰਿਪਬਲਿਕਨ ਨਹੀਂ ਆ ਰਹੇ। ਪਹਿਲੀ ਵਾਰੀ 20 ਉਲਟ ਪਈਆਂ ਸੀ, ਦੂਜੀ ਵਾਰੀ 22 ਤੇ ਤੀਜੀ ਵਾਰੀ 25 ਜਿਹੜੀਆਂ ਆ ਵੋਟਾਂ ਇਹਨਾਂ ਦੇ ਉਲਟ ਸਦਨ ਦੇ ਫਲੋਰ ਦੇ ਉੱਤੇ ਪੈ ਗਈਆਂ। ਸੋ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਖੁਦ ਵੋਟ ਪਾ ਕੇ ਇਹਨਾਂ ਨੂੰ ਲਾਂਭੇ ਜਿਹੜਾ ਆ ਉਹ ਕਰ ਦਿੱਤਾ। ਹੁਣ ਅਗਲਾ ਬੰਦਾ ਕੌਣ ਹੋਊਗਾ ਇਹ ਅਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਹੈਗਾ। 8 ਜਿਹੜੇ ਮੈਂਬਰ ਕਹਿ ਰਹੇ ਆ ਵੀ ਜਾਰਡਨ ਨੂੰ ਰੇਸ ਦੇ ਵਿੱਚ ਰਹਿਣਾ ਚਾਹੀਦਾ ਆ, ਤੇ 112 ਕਹਿੰਦੇ ਆ ਵੀ ਨਾ ਭਾਈ ਇਹਨੂੰ ਆਪਣਾ ਬੋਰੀ ਬਿਸਤਰਾ ਸਾਂਭਣਾ ਚਾਹੀਦਾ ਸਪੀਕਰਸ਼ਿਪ ਦੇ ਅਹੁਦੇ ਦੇ ਲਈ, ਵੀ ਹੁਣ ਹਾਲ ਦੀ ਘੜੀ ਲੱਗਦਾ ਨਹੀਂ ਵੀ ਇਹਦੇ ਨਾਲ ਕੁਛ ਬਣ ਸਕੂਗਾ। ਸਪੀਕਰ ਪ੍ਰੋ ਟੈਂਪੋਰ ਪੈਟਰਿਕ ਹੈਨਰੀ ਉਹ ਇਸ ਟਾਈਮ ਹਾਊਸ ਨੂੰ ਲੀਡ ਕਰ ਰਹੇ ਆ। ਹਾਲਾਤ ਹੋਰ ਵੀ ਜਿਹੜੇ ਆ ਉਹ ਮਾੜੇ ਬਣਦੇ ਜਾ ਰਹੇ ਕਿਉਂਕਿ ਅਜੇ ਤੱਕ ਪਰਮਾਨੈਂਟ ਸਪੀਕਰ ਨਹੀਂ ਮਿਲ ਰਿਹਾ ਹੈਗਾ। ਉਧਰ ਪ੍ਰੈਜ਼ੀਡੈਂਟ ਹੁਣਾਂ ਨੇ $100 ਬਿਲੀਅਨ ਤੋਂ ਵੱਧ ਦੀ ਰਾਸ਼ੀ ਕਾਂਗਰਸ ਤੋਂ ਮੰਗੀ ਆ, ਤੇ ਉਹ ਇੱਕ ਕਦਮ ਵੀ ਇੱਕ ਪੈਨੀ ਵੀ ਜਿਹੜਾ ਆ ਉਹ ਜਾਣੀ ਨਹੀਂ ਜਿੰਨੀ ਦੇਰ ਤੱਕ ਹਾਊਸ ਨੂੰ ਸਪੀਕਰ ਨਹੀਂ ਮਿਲਦਾ ਤੇ ਸਪੀਕਰ ਦੇ ਵਿੱਚ ਇਹ ਰੈਜ਼ੋਲੂਸ਼ਨ ਨਹੀਂ ਆਉਂਦਾ ਤੇ ਉੱਥੇ ਪਾਸ ਜਿਹੜਾ ਆ ਉਹ ਨਹੀਂ ਹੁੰਦਾ। ਸੋ ਇਸ ਟਾਈਮ ਸਥਿਤੀ ਜਿਹੜੀ ਆ ਹਾਊਸ ਦੇ ਲਈ ਕਾਫੀ ਮਾੜੀ ਚੱਲ ਰਹੀ ਆ। ਜੀ, ਅਗਲੀ ਖਬਰ ਜੋ ਕੈਨੇਡਾ ਤੇ ਇੰਡੀਆ ਦੇ ਵਿੱਚ ਚੱਲ ਰਹੀ ਹੈਗੀ ਲੜਾਈ, ਉਹਦੇ ਸੰਬੰਧ ਦੇ ਵਿੱਚ ਅੱਜ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਜਦੋਂ 41 ਦੇ ਕਰੀਬ ਡਿਪਲੋਮੈਟਸ ਉੱਥੋਂ ਕੱਢ ਲਿਆ ਗਏ ਆ, ਉਹਨਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ ਹੈਗਾ ਵੀ ਜੋ ਇੰਡੀਆ ਆ ਉਹ ਬਹੁਤ ਜ਼ਿਆਦਾ ਅਨਬਲੀਵੇਬਲੀ ਡਿਫਿਕਲਟ ਬਣਾ ਰਿਹਾ ਹੈਗਾ। ਉਹ ਕਹਿੰਦੇ ਵੀ ਮਿਲੀਅਨਸ ਆਫ ਲੋਕ ਇਹਦੇ ਨਾਲ ਅਫੈਕਟ ਹੋ ਰਹੇ ਹੈਗੇ ਆ ਕਿਉਂਕਿ ਜਿਨ੍ਹਾਂ ਨੇ ਆਉਣਾ ਆ ਜਾਂ ਉੱਥੇ ਇੰਡੀਆ ਦੇ ਵਿੱਚ ਜਾਣਾ ਹੈਗਾ ਆ। 5% ਓਵਰਆਲ ਪੋਪੂਲੇਸ਼ਨ ਜੋ ਆ ਉਹ ਇੰਡੀਅਨ ਹੈਰੀਟੇਜ ਦੀ ਹੈਗੀ ਆ। ਲਾਰਜੈਸਟ ਸੋਰਸ ਆਫ ਗਲੋਬਲ ਸਟੂਡੈਂਟਸ ਜੋ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਆ। ਤੇ ਇਹ ਦੂਸਰੇ ਪਾਸੇ ਜੇ ਅੱਜ ਰਿਊਟਰਸ ਨੇ ਨਵੀਂ ਰਿਪੋਰਟ ਛਾਪੀ ਆ ਉਹਦੇ ਮੁਤਾਬਕ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਅੱਜ ਇਹ ਕਿਹਾ ਆ ਵੀ ਜੋ ਇੰਡੀਆ ਨੂੰ ਇਹ ਜ਼ੋਰ ਨਹੀਂ ਪਾਉਣਾ ਚਾਹੀਦਾ ਸੀ ਕੈਨੇਡਾ ਦੇ ਡਿਪਲੋਮੈਟਸ ਨੂੰ ਉੱਥੋਂ ਜਾਣ ਦੇ ਲਈ, ਅਸੀਂ ਕਹਿੰਦੇ ਭਈ ਕੈਨੇਡਾ ਦੇ ਨਾਲ ਹੈਗੇ ਆ। ਸੋ ਇਹ ਜੋ ਯੂਐਸਏ ਬਿਲਕੁਲ ਉਹਨਾਂ ਨੇ ਕਲੀਅਰਲੀ ਕਿਹਾ ਆ ਵੀ ਅਸੀਂ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਹੈਗੇ ਆ। ਤੇ ਵਾਸ਼ਿੰਗਟਨ ਨੇ ਇਹ ਵੀ ਕਿਹਾ ਜੋ ਕੈਨੇਡਾ ਨੇ ਐਲੀਗੇਸ਼ਨਸ ਲਾਈਆਂ ਉਹ ਸੀਰੀਅਸ ਆ ਤੇ ਅਸੀਂ ਇੱਕ ਵਾਰੀ ਫਿਰ ਇੰਡੀਆ ਨੂੰ ਕਹਿ ਰਹੇ ਹਾਂ ਵੀ ਕੈਨੇਡਾ ਦੇ ਨਾਲ ਕੋਆਪਰੇਸ਼ਨ ਕਰੇ ਤਾਂ ਕਿ ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਸ ਦੀ ਜਿਹੜੀ ਜਾਂਚ ਜਿਹੜੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਹੋ ਸਕੇ ਵੀ ਕੌਣ ਉਹਦੇ ਵਿੱਚ ਇਨਵੋਲਵ ਸੀਗਾ। ਜੀ, ਸਾਬਕਾ ਰਾਸ਼ਟਰਪਤੀ ਟਰੰਪ ਹੋਰਾਂ ਨੂੰ ਝਟਕੇ ਜਿਹੜੇ ਉਹ ਲੱਗੇ ਆ। ਜਾਰਜੀਆ ਦੀ 2020 ਦੀਆਂ ਇਲੈਕਸ਼ਨ ਨੂੰ ਉਲਟਾਉਣ ਦੇ ਮਾਮਲੇ ਵਿੱਚ ਜਿਹੜੇ ਚਾਰਜਸ ਲੱਗੇ ਸੀ ਉਸ ਵਿੱਚ ਇਹਨਾਂ ਦੇ ਦੂਜੇ ਲਾਇਰ ਨੇ ਵੀ ਆਪਣੇ ਦੋਸ਼ ਕਬੂਲ ਲਏ ਆ। ਕੱਲ ਇਹਨਾਂ ਦੀ ਇੱਕ ਜਿਹੜੀ ਅਟਰਨੀ ਸੀਗੀ ਸਿਡਨੀ ਪਾਵਲ ਉਸ ਦੇ ਉੱਤੇ ਜਿਹੜੇ ਦੋਸ਼ ਲਗਾਏ ਗਏ ਸੀ ਉਸ ਦੇ ਲਈ ਇਹਨੇ ਗਿਲਟੀ ਪਲੀ ਕਰ ਲਿਆ ਸੀਗਾ। ਟਰਾਇਲ ਇਹਨਾਂ ਦਾ ਜਲਦ ਹੀ ਜਿਹੜਾ ਉਹ ਸ਼ੁਰੂ ਹੋ ਸਕਦਾ ਆ ਤੇ ਕਹਿੰਦੇ ਜਿਊਰੀ ਸਿਲੈਕਸ਼ਨ ਦਾ ਕੰਮ ਜਲਦ ਇਸ ਦੇ ਵਿੱਚ ਚੱਲਣ ਵਾਲਾ ਸੀ। ਹੁਣ ਇੱਕ ਹੋਰ ਲਾਇਰ ਜਿਹੜੇ ਟਰੰਪ ਉਹਨਾਂ ਦੇ ਕੈਨਥ ਚੀਜ਼ਬਰੋ ਉਹਨਾਂ ਨੇ ਵੀ ਇਸ ਫੈਲਨੀ ਦੇ ਚਾਰਜਸ ਦੇ ਉੱਤੇ ਗਿਲਟੀ ਪਲੀ ਜਿਹੜਾ ਉਹ ਕਰ ਲਿਆ ਵੀ ਦੋਸ਼ਾਂ ਨੂੰ ਕਬੂਲਿਆ ਆ। ਚੀਜ਼ਬਰੋ ਦੇ ਕੇਸ ਦੇ ਵਿੱਚ ਕਹਿੰਦੇ ਵੀ ਇਸ ਨੂੰ 5 ਸਾਲਾਂ ਦੀ ਪ੍ਰੋਬੇਸ਼ਨ ਤੇ 100 ਘੰਟੇ ਦੀ ਕਮਿਊਨਿਟੀ ਸਰਵਿਸ ਤੇ $5000 ਦਾ ਰੈਸਟੀਟਿਊਸ਼ਨ
ਦਾ ਜਿਹੜਾ ਆ ਉਹ ਦੇਣਾ ਪਊਗਾ, ਤੇ ਨਾਲ ਲਿਖਤ ਜਿਹੜੀ ਆ ਉਹ ਮਾਫੀ ਜਾਰਜੀਆ ਦੇ ਰੈਜ਼ੀਡੈਂਟਸ ਤੋਂ ਮੰਗਣੀ ਪੈਣੀ ਆ, ਕਿਉਂਕਿ ਇਹ ਉਹੀ ਅਟਰਨੀਜ਼ ਆ ਜਿਹੜੇ ਟਰੰਪ ਉਹਨਾਂ ਦੇ ਨਾਲ ਮਿਲ ਕੇ ਜਾਰਜੀਆ ਦੇ ਇਲੈਕਸ਼ਨ ਦੇ ਨਤੀਜਿਆਂ ਨੂੰ ਗਲਤ ਕਹਿ ਰਹੇ ਸੀਗੇ, ਤੇ ਇਸ ਨੂੰ ਬਦਲਣ ਦੀ ਜਿਹੜੀ ਆ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਟੈਂਪਰੇਚਰ ਕੱਲ ਬਹੁਤ ਜ਼ਿਆਦਾ ਸੀ ਤੇ ਅੱਜ ਕੁਛ ਘਟਿਆ ਹੈਗਾ, ਤੇ ਹੁਣ ਜਿੱਧਰ ਨੂੰ ਜਾ ਰਿਹਾ ਕਹਿੰਦੇ ਵੀ ਹੋ ਸਕਦਾ ਐਤਵਾਰ ਤੱਕ ਮੀਂਹ ਵੀ ਪਵੇ। ਫਰਾਈਡੇ ਨੂੰ ਜਿਹੜਾ ਟੈਂਪਰੇਚਰ ਆ ਉਹ ਵਾਰਮ ਸੀ, ਥਰਸਡੇ ਨੂੰ ਬਹੁਤ ਹਾਈ ਸੀ, 90s ਦੇ ਵਿੱਚ ਸੀਗਾ। ਹੁਣ ਜੋ ਕਲਾਊਡਸ ਆ ਉਹ ਵੀਕਐਂਡ ਦੇ ਦੌਰਾਨ ਬਹੁਤ ਜ਼ਿਆਦਾ ਦਿਸ ਰਹੇ ਹੈਗੇ ਆ। ਬੈਸਟ ਚਾਂਸ ਆਫ ਸ਼ਾਵਰ ਕਹਿੰਦੇ ਸਿਆਰਾ ਫੁੱਟ ਹਿਲਸ ਦੇ ਵਿੱਚ ਸੰਡੇ ਨੂੰ ਹੋ ਸਕਦਾ, ਸੰਡੇ ਆਫਟਰਨੂਨ ਨੂੰ। ਸੈਂਟਰਲ ਵੈਲੀ ਦੇ ਵਿੱਚ ਵੀ ਸਪ੍ਰਿੰਕਲਰ ਜਿਹੜੇ ਆ ਪੈ ਸਕਦੇ ਹੈਗੇ, ਸ਼ਾਵਰਸ ਪੈ ਸਕਦੇ ਹੈਗੇ ਆ। ਸੋ ਇੱਕਦਮ ਜਿਹੜਾ ਇਹ ਟੈਂਪਰੇਚਰ ਆ ਚੇਂਜ ਹੋਇਆ ਹੈਗਾ ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕੈਟਾਲਿਟਿਕ ਕਨਵਰਟਰ ਲਾ ਜਿਹੜਾ ਆ ਉਹ ਆ ਰਿਹਾ ਆ, ਜੋ ਕਿ ਕੈਲੀਫੋਰਨੀਆ 'ਚ ਚਿੱਟੇ ਦਿਨ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਕੈਟਾਲਿਟਿਕ ਕਨਵਰਟਰਸ ਦੀਆਂ, ਉਸ ਨੂੰ ਰੋਕਣ ਵਿੱਚ ਕਹਿੰਦੇ ਵੀ ਸ਼ਾਇਦ ਕਾਮਯਾਬ ਹੋਵੇ। ਅਸੈਂਬਲੀ ਮੈਂਬਰ ਡਾਕਟਰ ਜਸਮੀਤ ਬੈਂਸ, ਜਿਹੜੇ ਕਿ ਡਿਲੀਨੋ ਬੇਕਰਸਫੀਲਡ ਇਲਾਕੇ ਤੋਂ ਨੇ, ਆਪਣੀ ਜਿਹੜੀ ਪਹਿਲੀ ਸਿੱਖ ਅਸੈਂਬਲੀ ਵੂਮਨ ਉੱਥੇ ਪਹੁੰਚੇ ਆ, ਉਹਨਾਂ ਨੇ ਅਸੈਂਬਲੀ ਬਿੱਲ 1519 ਇਸ ਸਾਲ ਇੰਟਰੋਡਿਊਸ ਕੀਤਾ ਸੀ, ਜਿਸ ਦੇ ਵਿੱਚ ਉਹ ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਨੂੰ ਉਹ ਕਹਿੰਦੇ ਵੀ ਇੱਕ ਵੱਡੀ ਮੁਸ਼ਕਲ ਦੇ ਵਜੋਂ ਗਰਦਾਨ ਰਹੇ ਆ। 1519 ਕਹਿੰਦੇ ਆ ਵੀ ਇਸ ਜੇ ਬਿੱਲ ਪਾਸ ਹੋ ਜਾਂਦਾ ਆ, ਇਸ ਨੂੰ ਇਨਫੈਕਟ ਜਿਹੜਾ ਕਹਿੰਦੇ ਵੀ ਸਾਈਨ ਕਰ ਦਿੱਤਾ ਗਿਆ ਹੈ ਗਵਰਨਰ ਗੈਵਨ ਨਿਊਸਮ ਦੇ ਦੁਆਰਾ। ਇਹ ਜਿਹੜਾ ਬਿੱਲ ਹੈ, ਜਿਹੜਾ ਕਾਨੂੰਨ ਆ, ਕੈਟਾਲਿਟਿਕ ਕਨਵਰਟਰ ਦੇ ਉੱਤੇ ਕਿਸੇ ਵੀ ਤਰੀਕੇ ਦੀ ਜਿਹੜੀ ਵਿਨ ਨੰਬਰ ਦੀ ਮਾਰਕਿੰਗ ਆ ਉਸ ਨੂੰ ਰਿਮੂਵ ਕਰਨਾ ਗੈਰ ਕਾਨੂੰਨੀ ਆਪਣਾ ਬਣਾ ਦੇਵੇਗਾ। ਸੋ ਬਿੱਲ ਕਹਿੰਦਾ ਵੀ ਇਹ ਵੀ ਕਰੂਗਾ ਇਲੀਗਲ ਜੇ ਤੁਹਾਡੇ ਕੋਲ 3 ਜਾਂ ਉਸ ਤੋਂ ਵੱਧ ਕੈਟਾਲਿਟਿਕ ਕਨਵਰਟਰ ਮਿਲਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਵਿਨ ਮਾਰਕਿੰਗਸ ਰਿਮੂਵਡ ਨਿਕਲਦੀਆਂ ਆ। ਸੋ ਇਹ ਹੁਣ ਕਹਿੰਦੇ ਵੀ ਲਾ ਇਨਫੋਰਸਮੈਂਟ, ਅਸੀਂ ਚਾਹੁੰਦੇ ਹਾਂ ਕਹਿੰਦੇ ਵੀ ਲਾ ਇਨਫੋਰਸਮੈਂਟ ਇਹਨਾਂ ਚੋਰਾਂ ਨੂੰ ਹੱਥਕੜੀਆਂ ਜਿਹੜੀਆਂ ਉਹ ਲਾਵੇ, ਨਾ ਕਿ ਸਾਡੇ ਜਿਹੜੇ ਲਾ ਇਨਫੋਰਸਮੈਂਟ ਦੇ ਜਿਹੜੇ ਹੈਂਡਕਫ ਹੋਣ, ਵੀ ਉਹ ਕੁਛ ਅਜਿਹੇ ਕਾਨੂੰਨ ਨਹੀਂ ਹੋਣੇ ਚਾਹੀਦੇ ਵੀ ਉਹਨਾਂ ਦੀਆਂ ਉੱਤੇ ਹੱਥਕੜੀਆਂ ਲੱਗ ਜਾਣ। ਵੀ ਕਹਿੰਦੇ ਕ੍ਰਿਮੀਨਲ ਇੰਨੇ ਕੁ ਜ਼ਿਆਦਾ ਕਹਿ ਲਓ ਵੀ ਬਹਾਦਰ ਬਣ ਚੁੱਕੇ ਆ, ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਆ, ਵੀ ਉਹ ਸ਼ਰੇਆਮ ਚਿੱਟੇ ਦਿਨ ਪਬਲਿਕ ਦੇ ਹੁੰਦਿਆਂ ਹੋਇਆਂ ਵੀ ਚੋਰੀਆਂ ਜਿਹੜੀਆਂ ਉਹ ਕਰ ਰਹੇ ਆ, ਤੇ ਕਿਸੇ ਨੂੰ ਅਕਾਊਂਟੇਬਿਲਟੀ ਦੀ ਨਹੀਂ ਆ, ਵਿਕਟਮਸ ਨੂੰ ਕਿਸੇ ਵੀ ਜਸਟਿਸ ਦੀ ਉਮੀਦ ਨਹੀਂ ਨਜ਼ਰ ਆ ਰਹੀ ਹੈਗੀ। ਸੋ ਇਹ ਬਿੱਲ ਡਾਕਟਰ ਜਸਮੀਤ ਬੈਂਸ ਉਹਨਾਂ ਨੇ ਲਿਆਂਦਾ ਸੀ, ਤੇ ਇਹਦੇ ਨਾਲ ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਹੋਵੇਗੀ। ਅਗਲੀ ਖਬਰ ਵੱਲ ਚਲੀਏ ਤੇ ਡੈਨਵਰ ਦੇ ਵਿੱਚ ਪਿਛਲੇ ਮਹੀਨੇ ਇੱਕ 17 ਸਾਲਾਂ ਦੀ 올ਡ ਗਰਲ ਨੇ ਸ਼ੂਟਿੰਗ ਕੀਤੀ ਸੀ, ਜਿਹਦੇ ਵਿੱਚ 5 ਜਾਣੇ ਜਿਹੜੇ ਆ ਫੱਟੜ ਹੋਏ ਸੀ। ਉਹਦੇ ਸਬੰਧ ਦੇ ਵਿੱਚ ਉਸ ਨੂੰ ਕੈਲੀਫੋਰਨੀਆ ਦੇ ਸਿਟੀ ਆਫ ਵਾਰਸਟੋ ਜੋ ਸੈਨ ਬਰਨਡੀਨੋ ਕਾਉਂਟੀ ਆ ਉੱਥੇ ਅਰੈਸਟ ਕੀਤਾ ਗਿਆ ਹੈਗਾ। ਡੈਨਵਰ ਦੀ ਪੁਲਿਸ ਡਿਪਾਰਟਮੈਂਟ ਨੇ ਕਿਆਨਾ ਰੋਜ਼ਨਬਰਗ ਨਾਮ ਦੀ ਇਸ ਬੀਬੀ ਨੂੰ ਅਰੈਸਟ ਕੀਤਾ ਹੈਗਾ, ਤੇ ਉਹਦੇ ਤੇ 8 ਕਾਊਂਟਸ ਵੀ ਲਾਏ ਆ, ਫਸਟ ਡਿਗਰੀ ਅਟੈਂਪਟਡ ਹੋਮੋਸਾਈਡ ਦੇ ਲਾਏ ਹੈਗੇ ਆ। ਮਾਸ ਸ਼ੂਟਿੰਗ ਜੋ ਆ ਉਹ ਸਤੰਬਰ 16 ਨੂੰ ਸਿੰਗਰ ਡੇਰਿਕ ਬੈਂਟਲੀ ਇੱਕ ਉਹ ਕਾਉਂਟੀ ਜਿਹੜੀ ਹੈਗੀ ਆ ਉੱਥੇ ਇੱਕ ਬਾਰ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਇਹ ਬੀਬੀ ਇਨਵੋਲਵ ਸੀ ਜੀ। ਬਹੁਤ ਸਾਰੇ ਜਿਹੜੇ ਇਨਵਾਇਰਮੈਂਟਲਿਸਟ ਤੇ ਜਿਹੜੇ ਪਬਲਿਕ ਹੈਲਥ ਗਰੁੱਪਸ ਆ, ਉਹਨਾਂ ਨੇ ਇਸ ਇੱਕ ਮੂਵ ਦੀ ਬੜੀ ਜਿਹੜੀ ਸ਼ਲਾਘਾ ਕੀਤੀ, ਜਿਸ ਦੇ ਨਾਲ ਕਹਿੰਦੇ ਵੀ ਜਿਹੜਾ 에ਅਰ ਪੋਲਿਊਸ਼ਨ ਆ ਉਸ ਨੂੰ ਘਟਾਉਣ ਦੇ ਲਈ ਨਵੇਂ ਕਾਨੂੰਨਾਂ ਦੀ ਅਪਰੂਵਲ ਮਿਲੀ ਹੈਗੀ ਆ। ਖਾਸ ਕਰਕੇ ਬੰਦਰਗਾਹਾਂ ਦੇ ਉੱਤੇ, ਕੈਲੀਫੋਰਨੀਆ ਦੇ ਪੋਰਟਸ ਦੇ ਉੱਤੇ ਜਿਹੜੇ ਨਵੇਂ ਰੂਲਸ ਆ ਉਹ ਆਉਣਗੇ। ਇਹਨਾਂ ਕਾਨੂੰਨ ਦੇ ਤਹਿਤ ਜਿਹੜੇ ਆਇਲ ਟੈਂਕਰਸ ਤੇ ਜਿਹੜੇ ਕਾਰ ਕੈਰੀਅਰਸ ਆ, ਉਹਨਾਂ ਦੇ ਉੱਤੇ ਇਹ ਹੁਣ ਜਿਹੜਾ ਕਹਿ ਲਓ ਵੀ ਹੋਵੇਗੀ, ਬੰਦਿਸ਼ ਹੋਵੇਗੀ ਵੀ ਜਿਹੜੀਆਂ ਸੂਟ ਨਿਕਲਦੀ ਆ ਉਹਨਾਂ ਦੇ ਧੂਏਂ ਦੇ ਵਿੱਚੋਂ, ਜੋ ਕਿ ਓਕਲੈਂਡ, ਰਿਚਮੰਡ, ਐਲਏ ਤੇ ਸੈਂਡੀਐਗੋ ਦੇ ਇਲਾਕਿਆਂ ਨੂੰ ਕਾਫੀ ਜ਼ਿਆਦਾ ਇਫੈਕਟ ਕਰਦੀ ਆ, ਵੀ ਉਸ ਨੂੰ ਕੱਟ ਡਾਊਨ ਕੀਤਾ ਜਿਹੜਾ ਉਹ ਜਾਵੇ। ਕਹਿੰਦੇ ਵੀ ਜਿਹੜੀ ਵੀ ਕੋਈ ਸ਼ਿਪ 800 ਫੁੱਟ ਲੰਬੀ ਜਾਂ 100 ਫੁੱਟ ਚੌੜੀ ਆ, ਉਹ ਸੂਟ ਇਮਿਟ ਕਰਦੀ ਆ, ਜਿਹੜੇ ਉਹਦੇ ਬਹੁਤ ਵੱਡੇ ਵੱਡੇ ਡੀਜ਼ਲ ਇੰਜਨ ਜੇ ਬੋਇਲਰਸ ਹੁੰਦੇ ਆ, ਜਦੋਂ ਡੌਕ ਦੇ ਉੱਤੇ ਵੀ ਸਿੱਟ ਕਰ ਰਹੀਆਂ ਹੁੰਦੀਆਂ, ਕਈ ਵਾਰੀ ਕਈ ਦਿਨ ਤੱਕ ਉਹਨਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਆ
ਵੀ ਉੱਥੇ ਕੀ ਆ। ਓਕਲੈਂਡ, ਰਿਚਮੰਡ, LA ਤੇ ਲੌਂਗ ਬੀਚ ਤੇ ਸੈਨ ਡਿਏਗੋ ਦੇ ਵਿੱਚ ਇਸ ਸੂਟ ਦੇ ਕਰਕੇ ਸਟੱਡੀਜ਼ ਇਹ ਮੰਨਦੀਆਂ ਆ ਵੀ ਐਸਮਾ, ਹਾਰਟ ਅਟੈਕਸ ਤੇ ਹੋਰ ਕਈ ਹੈਲਥ ਪ੍ਰੋਬਲਮਸ ਵਧੀਆਂ ਆ। 2007 ਤੋਂ ਕੈਲੀਫੋਰਨੀਆ ਨੇ ਰਿਕੁਆਇਰ ਕੀਤਾ ਆ ਵੱਡੀਆਂ ਕਾਰਗੋ ਸ਼ਿਪਸ ਤੇ ਕਰੂਜ਼ ਸ਼ਿਪਸ ਨੂੰ ਵੀ ਉਹ ਲੋਕਲ ਪਾਵਰ ਗ੍ਰਿਡ ਦੇ ਨਾਲ ਆਪਣੇ ਆਪ ਨੂੰ ਪਲੱਗ ਇਨ ਕਰ ਲੈਣ। ਜਿਹੜੀ ਬਿਜਲੀ ਉਹਨਾਂ ਨੂੰ ਚਾਹੀਦੀ ਆ ਪੋਰਟ ਦੇ ਉੱਤੇ ਉਹ ਮਿਲ ਸਕਦੀ ਆ, ਤਾਂ ਜੋ ਜਿਹੜੇ ਉਹਨਾਂ ਦੇ ਇੰਜਨ ਤੇ ਬੋਇਲਰਸ ਆ ਉਹ ਆਈਡਲੀ ਉੱਥੇ ਨਾ ਚੱਲਦੇ ਰਹਿਣ, ਜਿਹਦੇ ਨਾਲ ਜਿਹੜੀ 에ਅਰ ਪੋਲਿਊਸ਼ਨ ਆ ਉਹ ਘੱਟ ਹੁੰਦੀ ਆ। ਨਵੇਂ ਰੂਲ ਜਿਹੜੇ US ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ EPA ਨੇ ਬੀਤੇ ਬੁੱਧਵਾਰ ਨੂੰ ਫੈਡਰਲ ਰਜਿਸਟਰ 'ਚ ਛਾਪੇ ਆ, ਉਹਨਾਂ ਨੇ ਇਹ ਰਿਕੁਆਇਰਮੈਂਟਸ ਆ ਆਇਲ ਟੈਂਕਰਸ, ਕੈਮੀਕਲ ਟੈਂਕਰਸ ਤੇ ਕਾਰ ਕੈਰਿੰਗ ਸ਼ਿਪਸ ਆ ਉਹਨਾਂ ਨੂੰ ਵੀ ਇਸ ਵਿੱਚ ਇਨਕਲੂਡ ਕਰ ਦਿੱਤਾ ਆ। ਕਹਿੰਦੇ ਵੀ ਇਹਨਾਂ ਸਾਰਿਆਂ ਨੂੰ 1 ਜਨਵਰੀ 2027 ਤੋਂ ਤੱਕ, ਹੁਣ ਤੋਂ ਲੈ ਕੇ ਉਦੋਂ ਤੱਕ ਫੇਜ਼ ਇਨ ਕੀਤਾ ਜਾਵੇਗਾ। ਏਅਰ ਫਰਾਂਸ ਦਾ ਇੱਕ ਪਾਇਲਟ ਕੈਲੀਫੋਰਨੀਆ ਦੀਆਂ ਉੱਚੀਆਂ ਪਹਾੜੀਆਂ ਦੇ ਉੱਤੇ ਘੁੰਮਣ ਗਿਆ ਸੀ ਤੇ ਜਿੱਥੇ ਉਹਦੀ ਹੁਣ ਬੋਡੀ ਲੱਭੀ ਹੈਗੀ ਆ। ਕਹਿੰਦੇ ਭਈ ਸਕੁਆਇਰ ਨੈਸ਼ਨਲ ਪਾਰਕ ਤੋਂ ਇਹ ਖਬਰ ਆ ਰਹੀ ਆ। ਏਅਰ ਫਰਾਂਸ ਦਾ ਪਾਇਲਟ ਕੈਲੀਫੋਰਨੀਆ ਦੇ ਮਾਊਂਟ ਬਿਟਨੀ ਜੋ ਪਹਾੜੀਆਂ ਆ ਉੱਥੇ ਆਪਣਾ ਉਹਦਾ ਸਟਾਪ ਓਵਰ ਸੀਗਾ ਲਾਸ ਐਂਜਲਸ ਕੁਛ ਦਿਨਾਂ ਦਾ, ਤੇ ਉੱਥੋਂ ਜਾ ਕੇ ਤਾਂ ਉਹ ਘੁੰਮਣ ਫਿਰਨ ਗਿਆ ਤੇ 1000 ਫੁੱਟ ਦੀ ਉਚਾਈ ਤੋਂ ਇੱਕ ਕਲਿਫ ਜਿਹੜੀ ਆ ਉੱਥੋਂ ਇਹ ਡਿੱਗ ਪਿਆ। ਨੈਸ਼ਨਲ ਪਾਰਕ ਸਰਵਿਸ ਨੇ ਦੱਸਿਆ ਤੇ ਉਸ ਦੀ ਜਿਹੜੀ ਆਇਡੈਂਟੀਫਿਕੇਸ਼ਨ ਆ ਟੌਮ ਗਰਵੀਅਰ ਆਫ ਫਰਾਂਸ ਦੱਸੀ ਗਈ ਆ। 38 ਸਾਲਾਂ ਦਾ ਸੀ। ਇਨੀਓ ਕਾਉਂਟੀ ਸ਼ੈਰਿਫ ਆਫਿਸ ਨੇ ਇੱਕ ਪੋਸਟਰ ਜਾਰੀ ਕੀਤਾ ਸੀ ਮਿਸਿੰਗ ਪਰਸਨ ਦਾ। ਕਹਿੰਦੇ ਵੀ ਮਾਊਂਟ ਬਿਟਨੀ ਜੋ ਪਹਾੜੀਆਂ ਆ ਇਹ ਵਨ ਆਫ ਦਾ ਟਾਲੈਸਟ ਮਾਊਂਟੇਨ ਆ USA ਦੇ ਵਿੱਚ, 14,494 ਫੁੱਟ ਉੱਚਾ, ਜੋ 4418 ਮੀਟਰ ਬਣਦਾ ਹੈਗਾ ਆ। ਬਿਟਨੀ ਪੋਰਟਲ ਨੀਅਰ ਦਾ ਟਾਊਨ ਆਫ ਲੋਨ ਪਾਈਨ, ਉੱਥੋਂ ਉਸਨੇ ਜਿਹੜੀ ਆ ਆਪਣੀ ਸਟਾਰਟ ਕੀਤੀ ਸੀ ਹਾਈਕਿੰਗ, ਤੇ ਸਮਹਾਉ ਉਹ ਕਲਿਫ ਤੋਂ ਡਿੱਗ ਪਿਆ ਤੇ ਬਾਅਦ ਦੇ ਵਿੱਚ ਜਦੋਂ ਸਰਚ ਕੀਤਾ ਤੇ ਪਤਾ ਚੱਲਿਆ ਵੀ ਉਹਦੇ ਜਿਹੜੇ ਕੱਪੜੇ ਆ ਜਿੱਦਾਂ ਦੇ ਪਾਏ ਹੋਆ ਸੇਮ ਉਦਾਂ ਦੇ ਦਿਸ ਰਹੇ ਹੈਗੇ ਹੈਲੀਕਾਪਟਰ ਦੇ ਰਾਹੀਂ। ਤੇ ਟੁਲੈਰੀ ਕਾਉਂਟੀ ਸ਼ੈਰਿਫ ਆਫਿਸ ਨੇ ਜੋ ਆ ਉਸ ਦੀ ਜਿਹੜੀ ਬੋਡੀ ਆ ਉੱਥੋਂ ਰਿਮੂਵ ਕੀਤੀ ਹੈਲੀਕਾਪਟਰ ਦੇ ਰਾਹੀਂ। ਤੇ ਕੰਪਨੀ ਜੋ ਆ ਜਿਸ ਲਈ ਉਹ ਕੰਮ ਕਰਦਾ ਸੀ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਵਧੀਆ ਉਹ ਪਾਇਲਟ ਸੀ ਤੇ ਸਾਡੇ ਲਈ ਬਹੁਤ ਵੱਡਾ ਲਾਸ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਾੜੀ ਘਟਨਾ ਇੱਕ ਵਾਰੀ ਹਾਦਸਾ ਵਾਪਰਿਆ। ਇੱਕ ਮੋਟਰਸਾਈਕਲਿਸਟ ਆ ਉਸ ਦੀ ਕ੍ਰੈਸ਼ ਤੋਂ ਬਾਅਦ 'ਚ ਮੌਤ ਹੋ ਗਈ ਆ। ਸੋਲਾਨੋ ਕਾਉਂਟੀ ਦੇ ਵਿੱਚ ਕਹਿੰਦੇ ਦੂਜੇ ਵਹੀਕਲ ਦੇ ਵਿੱਚ ਇਹ ਕ੍ਰੈਸ਼ ਕਰ ਗਿਆ ਸੀਗਾ। ਤਕਰੀਬਨ ਅੱਜ ਇਹ 3:30 ਵਜੇ I-80 ਦੇ ਵੈਸਟ ਬਾਉਂਡ ਲੇਨਸ ਦੇ ਉੱਤੇ ਘਟਨਾ ਵਾਪਰੀ ਆ। CHP ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ, ਜਿਸ ਕਰਕੇ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਉੱਥੇ ਟ੍ਰੈਫਿਕ ਬਣਿਆ ਰਿਹਾ ਹੈਗਾ। ਕੈਲੀਫੋਰਨੀਆ ਦੇ ਇੱਕ ਜੱਜ ਨੇ ਉਹ ਕੰਟਰੋਵਰਸ਼ੀਅਲ ਜੋ ਸਕੂਲ ਡਿਸਟ੍ਰਿਕਟ ਦੀ ਪਾਲਿਸੀ ਸੀ, ਚੀਨੋ ਜੋ ਸਕੂਲ ਡਿਸਟ੍ਰਿਕਟ ਆ ਖਾਸ ਕਰਕੇ LGBTQ ਸਟੂਡੈਂਟਸ ਨੂੰ ਲੈ ਕੇ ਵੀ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਦੱਸਣਾ ਪੈਣਾ, ਉਸ ਨੂੰ ਜਿਹੜਾ ਆ ਓਵਰਟਰਨ ਕਰ ਦਿੱਤਾ ਹੈਗਾ ਆ। ਤੇ ਇਹ ਰੂਲਿੰਗ ਸੈਨ ਬਰਨਡੀਨੋ ਕਾਉਂਟੀ ਦੇ ਸੁਪੀਰੀਅਰ ਕੋਰਟ ਜੱਜ ਮਾਈਕਲ ਏ ਸੈਕਸ ਵੱਲੋਂ ਇਹ ਦੱਸੀ ਗਈ ਆ ਵੀ ਕਹਿੰਦੇ ਜਿਹੜੀ ਇਹ ਪਾਲਿਸੀ ਸੀ ਸਕੂਲ ਦੀ ਇਹ ਅਨਕੌਂਸਟੀਟਿਊਸ਼ਨਲ ਸੀ ਤੇ ਇਸ ਨੂੰ ਟੈਂਪਰੇਰੀ ਹਾਲਟ ਕੀਤਾ ਗਿਆ ਹੈਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਵਾਂਟਾ ਨੇ ਲਾਸੂਟ ਫਾਈਲ ਕੀਤਾ ਸੀ ਚੀਨੋ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਅਗੇਂਸਟ। ਕਹਿੰਦੇ ਸੀ ਵੀ ਇਹ ਜਿਹੜਾ ਲਾ ਹੈਗਾ ਇਹ ਟਰਾਂਸਜੈਂਡਰ ਤੇ ਜੈਂਡਰ ਨਾਨ ਕਨਫੋਰਮਿੰਗ ਸਟੂਡੈਂਟਸ ਦੇ ਲਈ ਬਹੁਤ ਜ਼ਿਆਦਾ ਹਾਰਮਫੁਲ ਹੈਗਾ। ਜੀ, ਰੀਡਲੀ ਦੇ ਵਿੱਚ ਜਿਹੜੀ ਇਲੀਗਲ ਲੈਬ ਡਿਸਕਵਰ ਕੀਤੀ ਗਈ ਸੀ ਉਸ ਮਾਮਲੇ ਵਿੱਚ ਹੁਣ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਆ। ਇਹ ਚਾਈਨਾ ਦਾ ਸਿਟੀਜ਼ਨ 62 ਸਾਲਾ ਜ਼ਾਈ ਬੀ ਜ਼ੂ, ਜੈਸੀ ਜ਼ੂ ਕਰਕੇ ਵੀ ਜਿਹੜਾ ਉਹ ਜਾਣਿਆ ਜਾਂਦਾ ਸੀ। ਕੋਰਟ ਵਿੱਚ ਇਸਨੇ ਆਪਣਾ ਨਾਮ ਡੇਵਿਡ ਹੀ ਦੱਸਿਆ ਹੈਗਾ। ਫੈਡਰਲ ਪ੍ਰੋਸੀਕਿਊਟਰ ਨੇ ਕਿਹਾ ਵੀ ਇਹ 62 ਸਾਲਾ ਬੰਦਾ ਜੋ ਕਿ ਕਲੋਵਸ ਵਿੱਚ ਰਹਿੰਦਾ ਸੀ, ਇਸ ਉੱਤੇ ਮਿਸ ਬ੍ਰਾਂਡਡ ਮੈਡੀਕਲ ਡਿਵਾਈਸਿਸ ਡਿਸਟ੍ਰੀਬਿਊਟ ਕਰਨ ਦੇ ਜਿਹੜੇ ਆ ਉਹ ਚਾਰजेस ਲੱਗੇ ਆ ਤੇ ਨਾਲ ਹੀ FDA ਨੂੰ ਗਲਤ ਸਟੇਟਮੈਂਟਸ ਵੀ ਇਸ ਨੇ ਦਿੱਤੀਆਂ ਆ। ਜ਼ੂਮ ਦੇ ਜ਼ਰੀਏ ਇਹ ਫੈਡਰਲ ਕੋਰਟ ਜਿਹੜੀ ਫ੍ਰੈਜ਼ਨੋ ਕਾਉਂਟੀ ਦੀ ਜੇਲ੍ਹ ਆ ਉੱਥੋਂ ਪੇਸ਼ ਹੋਇਆ, ਜਿੱਥੇ ਇਹਨੇ ਕਹਿੰਦੇ ਵੀ ਸੰਤਰੀ ਰੰਗ ਦਾ ਔਰੇਂਜ ਕਲਰ ਦਾ ਜਿਹੜਾ ਸੂਟ ਆ ਉਹ ਪਾਇਆ ਸੀ ਤੇ ਮੂੰਹ ਤੇ ਕਹਿੰਦੇ ਕਈ ਬੈਂਡੇਜਸ ਇਸ ਤੇ ਲੱਗੀਆਂ ਹੋਈਆਂ ਸੀਗੀਆਂ। ਸੋ ਇਹ ਚਾਰजेस ਕਹਿੰਦੇ ਵੀ ਇਸ ਦੇ ਉਲਟ ਜਿਹੜੇ ਹੁਣ ਸੁਣਾਏ
ਗਏ ਹੈਗੇ ਆ ਤੇ ਰੀਡਲੀ ਦੇ ਇਸ ਇਲੀਗਲ ਲੈਬ ਦੇ ਮਾਮਲੇ ਵਿੱਚ ਇੱਕ ਪਹਿਲਾ ਚਾਈਨੀਜ਼ ਸਿਟੀਜ਼ਨ ਆ ਉਸ ਨੂੰ ਚਾਰਜ ਕੀਤਾ ਗਿਆ ਆ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਵਾਲੇ ਲੋਕਾਂ ਤੋਂ ਹੈਲਪ ਮੰਗ ਰਹੇ ਹੈਗੇ ਆ ਕਿ ਇੱਕ 7-Eleven ਸਟੋਰ ਰੀਓ ਲਿੰਡਾ ਦੇ ਵਿੱਚ ਅਕਤੂਬਰ 8 ਨੂੰ ਪੂਰੀ ਤਰ੍ਹਾਂ ਵੈਂਡਲਾਈਜ਼ ਹੋਇਆ ਸੀ। 25-30 ਦੇ ਕਰੀਬ ਜੋ ਸਸਪੈਕਟ ਹੈਗੇ ਆ, ਮੋਸਟਲੀ ਕਹਿੰਦੇ ਬੇ ਏਰੀਏ ਤੋਂ ਹੈਗੇ ਆ, ਉਹ ਉੱਥੇ ਗਏ ਤੇ ਉਹਨਾਂ ਨੇ ਪੂਰੀ ਲੁੱਟਮਾਰ ਉਸ 7-Eleven ਸਟੋਰ ਦੀ ਕੀਤੀ ਹੈਗੀ ਆ। ਉਹਦੀ ਜਿਹੜੀ ਸਰਵੇਲੈਂਸ ਵੀਡੀਓ ਨੇ ਇਹ ਦੱਸਿਆ ਵੀ ਦਰਜਨ ਤੋਂ ਵੱਧ ਲੋਕਾਂ ਨੇ ਇੱਕੋ ਸਮੇਂ ਦੇ ਉੱਤੇ ਇਸ 7-Eleven ਸਟੋਰ ਦੇ ਉੱਤੇ ਰੇਡ ਕਰ ਦਿੱਤੀ ਤੇ ਆਪਣੇ ਜਿਹੜੇ ਵੱਡੇ ਵੱਡੇ ਬੈਗ ਆ ਉੱਥੋਂ ਭਰ ਕੇ ਲੈ ਗਏ, ਸ਼ੀਸ਼ੇ ਵਗੈਰਾ ਵੀ ਉਹਨਾਂ ਦੇ ਤੋੜ ਦਿੱਤੇ, ਬਹੁਤ ਜ਼ਿਆਦਾ ਜਿਹੜੀ ਲੁੱਟਮਾਰ ਕੀਤੀ। ਤੇ ਇਸ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਦੇ ਡਿਟੈਕਟਿਵ ਨੇ ਇਹ ਕਿਹਾ ਜੇ ਕਿਸੇ ਦੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 916 874 5115 ਨੰਬਰ ਦੇ ਉੱਤੇ ਜਾਂ ਵੈਲੀ ਕ੍ਰਾਈਮ ਸਟਾਪਰਸ ਦੇ ਉੱਤੇ ਕੰਟੈਕਟ ਕਰਕੇ ਉਹਨਾਂ ਨੂੰ ਦੱਸ ਸਕਦੇ ਆ। ਜੀ ਸ਼ਹਿਰ ਡਿਪਾਰਟਮੈਂਟ ਕਹਿੰਦਾ ਵੀ ਲਾਈਕਲੀ ਫਰੋਮ ਬੇ ਏਰੀਆ ਜਿਹੜੇ ਉਹ ਹੋ ਸਕਦੇ ਆ। ਸਾਈਡ ਸ਼ੋਅ ਕਰ ਰਹੇ ਸੀਗੇ। ਸਾਈਡ ਸ਼ੋਅ ਕੀ ਹੁੰਦਾ, ਜਿਹੜੀਆਂ ਗੱਡੀਆਂ ਦੇ ਬਰਨ ਆਊਟ ਕਰਦੇ ਆ ਤੇ ਡੋਨਟਸ ਜਿਹੜੇ ਉਹ ਬਣਾਏ ਜਾਂਦੇ ਆ ਸੜਕਾਂ ਦੇ ਉੱਤੇ ਆਮ ਲੋਕਾਂ ਦੀ ਟ੍ਰੈਫਿਕ ਨੂੰ ਰੋਕ ਕੇ ਇਹ ਅੰਦਰ ਬੜੇ, ਬੱਸ ਵੀ ਜਿੱਦਾਂ ਲੁੱਟ ਸਕਦੇ ਸੀ ਲੁੱਟੇ ਦਾ ਲੁੱਟਿਆ ਹੀ, ਬਾਕੀ ਚੀਜ਼ਾਂ ਵੀ ਬਹੁਤ ਜ਼ਿਆਦੀਆਂ ਜਿਹੜੀਆਂ ਭੰਨ ਤੋੜ ਕਰਕੇ ਗਏ। ਦਰਵਾਜ਼ੇ ਥਾਣੀ ਤਾਂ ਵੜੇ ਹੀ ਨਾ, ਸਾਈਡ ਵਾਲਾ ਜਿਹੜਾ ਸ਼ੀਸ਼ਾ ਤੋੜ ਕੇ ਉਧਰੋਂ ਦੀ ਜਿਹੜੇ ਉਹ ਵੜੇ। ਕਈ ਤਾਂ ਵਿੱਚ ਬੜੇ ਆਪਣੇ ਆਪ ਨੂੰ ਸਿਆਣੇ ਬਣ ਰਹੇ ਕਿਉਂਕਿ ਉਹਨਾਂ ਨੇ ਮੂੰਹ ਦੇ ਉੱਤੇ ਮਾਸਕ ਤੇ ਜਿਹੜੇ ਅੰਦਰ ਵੜ ਰਹੇ ਆ ਟੀ-ਸ਼ਰਟਸ ਦੇ ਨਾਲ ਆਪਣਾ ਮੂੰਹ ਢੱਕਣ ਦੀ ਵੀ ਕੋਸ਼ਿਸ਼ ਆ ਉਹ ਕਰ ਰਹੇ ਸੀਗੇ। ਜਿਹੜਾ ਬੰਦਾ ਹੁਣ ਜਿਹੜਾ ਕਲਰਕ ਉੱਥੇ ਹੋਊਗਾ ਤੇ ਉਹ ਓਬਵੀਅਸਲੀ ਉਹਨੇ ਟੈਰਰਾਈਜ਼ ਜਿਹੜਾ ਉਹ ਹੋ ਜਾਣਾ ਆ। ਇਹ ਆਮ ਨਿੱਤ ਆਏ ਦਿਨ ਦੀ ਜਿਹੜੀ ਘਟਨਾ ਆ ਉਹ ਕੈਲੀਫੋਰਨੀਆ ਦੇ ਵਿੱਚ ਇਦਾਂ ਦੀ ਬਣਦੀ ਜਾ ਰਹੀ ਆ। ਵੀਡੀਓ ਦੇ ਵਿੱਚ ਲੱਗਦਾ ਹੀ ਆ ਉੱਥੇ ਕੋਈ ਪੰਜਾਬੀ ਮੁੰਡਾ ਕੈਸ਼ੀਅਰ ਦਾ ਕੰਮ ਕਰ ਰਿਹਾ ਸੀ ਉਸ ਟਾਈਮ। ਮੋਸਟਲੀ ਆਪਣੇ ਬੰਦੇ ਜਿਹੜੇ ਇਹੋ ਜਿਹੇ ਸਟੋਰਾਂ ਦੇ ਉੱਤੇ ਕੰਮ ਕਰ ਰਹੇ ਆ ਹੈਗੇ ਉਹਨਾਂ ਦੇ ਸਟੋਰ ਤੇ ਬੜੀ ਔਖੀ ਗੱਲ ਆ। ਇੰਨਾ ਸ਼ੁਕਰ ਆ ਵੀ ਭਾਈ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਬਿਲਕੁਲ ਜੀ, ਜਾਂਦੇ ਜਾਂਦੇ ਦੱਸਦੇ ਜਾਈਏ ਗਿਰਾਵਟ ਦਾ ਦੌਰ ਵੀਕਐਂਡ ਤੱਕ ਵੀ ਜਾਰੀ ਰਿਹਾ। ਅੱਜ 200 ਤੇ 87 ਪੁਆਇੰਟ ਘਟ ਕੇ 33,127 ਤੇ ਮਾਰਕੀਟ ਬੰਦ ਹੋਈ। ਡਾਓ ਜੋਨ S&P ਜਿਹੜਾ ਆ ਉਹ 54 ਪੁਆਇੰਟ ਘਟ ਕੇ 4224, ਨੈਸਡੈਕ 202 ਪੁਆਇੰਟ ਘਟ ਕੇ 12,984 ਦੇ ਉੱਤੇ। ਸੋਨੇ ਦਾ ਭਾਅ $1993 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $99 ਪ੍ਰਤੀ ਬੈਰਲ, 10 ਈਅਰ ਯੀਲਡ 4.92%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 29,640 ਤੇ ਇਥੀਰੀਅਮ $1,605 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 24 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 55 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ ਤੇ ਸਰੋਤਿਓ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਇਜਾਜ਼ਤ ਲੈਂਦੇ ਹਾਂ। ਜਾਣ ਤੋਂ ਪਹਿਲਾਂ ਦੱਸ ਜਾਈਏ ਜਿਹੜੇ 6 ਤੋਂ 8 ਦੇ ਵਿੱਚ ਅੱਜ 2 ਜਿਹੜੀਆਂ ਘੜੀਆਂ ਪ੍ਰਾਚੀਨ ਪੰਥ ਪ੍ਰਕਾਸ਼ ਕਥਾ ਦੀਆਂ ਜਿਹੜੀਆਂ ਉਹ ਲਗਾਤਾਰ ਚੱਲਣਗੀਆਂ। ਰਹਿਰਾਸ ਸਾਹਿਬ ਦੇ ਉਪਰੰਤ ਤੁਰੰਤ ਬਾਅਦ ਜਿਹੜੀ ਆ ਇਹ ਜਿਹੜੀ ਕਥਾ ਆ ਉਹ ਸ਼ੁਰੂ ਹੋ ਜਾਵੇਗੀ। ਸੋ ਜ਼ਰੂਰ ਉਸ ਲੜੀ ਨੂੰ ਲਗਾਤਾਰ ਤੁਸੀਂ ਸੁਣਦੇ ਰਹਿਣਾ। ਤੇ ਹੁਣ ਲੈਂਦੇ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। YouTube ਦੇ ਉੱਤੇ YouTube ਚੈਨਲ ਦੇ ਉੱਤੇ ਪੰਜਾਬੀ ਰੇਡੀਓ USA ਦੇ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਜਿੱਥੇ 44ਵਾਂ ਮਹਾਨਗਰ ਕੀਰਤਨ ਸਜਾਇਆ ਜਾਣਾ ਆ ਆਉਂਦੀ 5 ਤਰੀਕ ਨੂੰ, ਉਸ ਦਾ ਸਿੱਧਾ ਪ੍ਰਸਾਰਣ ਉੱਥੋਂ ਦੇ ਕਥਾ ਕੀਰਤਨ ਦੀਵਾਨ ਦਾ ਉਹ ਆਲਰੇਡੀ ਚੱਲ ਰਿਹਾ ਹੈ।